ਮਿਹਰਬਾਨੀ ਤੁਹਾਡੀ। ਲਾਈਵ ਸ਼ੁਰੂ ਹੈ ਜੀ। ਲਾਈਵ ਉਧਰੋਂ ਆਪਣਾ ਸਟਾਰਟ ਹੋ ਗਿਆ। ਵਾਹ ਜੀ ਵਾਹ, ਕੀ ਸਟਾਰਟ ਹੋ ਬਾਤ ਗਿਆ ਹੈ, ਲਾਈਵ। ਕੀ ਬਾਤ ਹੈ। ਕੀ ਬਾਤ ਹੈ ਜੀ। ਸੋ ਪਰਮਿੰਦਰ ਸਿੰਘ ਜੀ, ਸੋ ਦੋ ਸ਼ਬਦ ਫੇਕੋਗੇ। ਆਪਣੀ ਚੜ੍ਹਾਈ ਲਾਹੌਰ ਤੋਂ ਜੀ ਹਸਨ ਅਬਦਾਲ ਪੰਜਾ ਸਾਹਿਬ। ਅਸੀਂ ਹੁਣ ਇਸ ਵੇਲੇ ਗਿੱਲ ਸਾਹਿਬ ਜਾਂਦੇ ਪਏ ਆ ਲਾਹੌਰ ਤੋਂ ਪੰਜਾ ਸਾਹਿਬ ਤੇ ਹੁਣ ਆਪਾਂ ਰੁਕੇ ਸਾਂ ਕਲਰ ਕਹਾਰ ਕਲਰ ਠੀਕ, ਕਹਾਰੀਆਂ ਕਲਰ ਦੇ ਵਿੱਚੋਂ। ਤੇ ਜਿੰਨੇ ਵੀ ਦੋਸਤ ਸਾਨੂੰ ਹੁਣ ਲਾਈਵ ਵੇਖਦੇ ਪਏ ਨੇ ਜੀ ਉਹਨਾਂ ਨੂੰ ਮੈਂ ਦੱਸਦਾ ਚਾਹਾਂ ਵੀ ਆਪਾਂ ਹੁਣ ਜਾ ਰਹੇ ਆ ਪੰਜਾ ਸਾਹਿਬ ਨੂੰ। ਪੰਜਾ ਸਾਹਿਬ ਹਸਨ ਅਬਦਾਲ। ਸਾਡੇ ਕੋਲ ਸਰਦਾਰ ਸਾਹਿਬਾਨ ਜਿਹੜੇ ਆਏ ਨੇ ਹਰਦੀਪ ਸਿੰਘ ਗਿੱਲ ਜੀ, ਨਾਲ ਪਿੱਛੇ ਪਰਮਿੰਦਰ ਸਿੰਘ ਜੀ, ਅਮਰੀਕ ਸਿੰਘ ਜੀ ਤੇ ਇੱਕ ਬੰਦਾ ਸਾਡਾ ਨਵਤੇਜ ਰੰਧਾਵਾ ਜੋ ਕਿ ਬੈਕ ਗੱਡੀ ਵਿੱਚ ਨੇ ਪਿੱਛੇ। ਪਿਛਲੀ ਗੱਡੀ 'ਚ ਹੈ। ਅਸੀਂ ਹੁਣ ਚੜ੍ਹਾਈ ਕਰ ਲਈ ਆ ਜੀ। ਲਾਹੌਰ ਤੋਂ ਜਾਂਦੇ ਪਏ ਸਾਂ ਆਪਾਂ ਪੰਜਾ ਸਾਹਿਬ ਨੂੰ, ਫਿਰ ਇਸਲਾਮਾਬਾਦ ਜਾਣਾ ਸੀ। ਬਿਲਕੁਲ ਜੀ। ਹੁਣ ਕਲਰ ਘਰ ਰੁਕੇ ਆ ਥੋੜੀ ਦੇਰ ਵਾਸਤੇ, ਕੋਈ ਇਹਨਾਂ ਨੇ ਚਾਹ ਪਾਣੀ ਛਕਣ ਵਾਸਤੇ, ਤੇ ਹੁਣ ਫੇਰ ਤੁਰ ਪਏ ਤੇ ਅਸੀਂ ਆਖਿਆ ਕਿਉਂ ਨਾ ਥੋੜਾ ਜਿਹਾ ਆਪਾਂ ਲਾਈਵ ਕਰ ਦਈਏ। ਜਿਹੜੇ ਦੋਸਤ ਸਾਨੂੰ ਵੇਖਦੇ ਨੇ ਪੰਜਾਬੀ ਲਾਈਵ ਚੈਨਲ ਦੀ, ਜੇ ਆਪਾਂ ਗੱਲ ਕਰੀਏ ਉਹਨੂੰ ਵੇਖਦੇ ਨੇ ਵੀ ਇੱਥੇ ਜਦੋਂ ਪਾਕਿਸਤਾਨ ਆਉਂਦੇ ਨੇ ਤੇ ਕਿਸ ਤਰ੍ਹਾਂ ਦਾ ਕੀ ਮਾਹੌਲ ਹੁੰਦਾ ਜਾਂ ਕਿਵੇਂ ਉਹਨਾਂ ਨੂੰ ਫੀਲ ਹੁੰਦਾ। ਸੋ ਉਹਦੇ ਵਾਸਤੇ ਹੀ ਆਪਾਂ ਥੋੜਾ ਜਿਹਾ ਲਾਈਵ ਹੁਣ ਉਤਰ ਕੇ ਇੱਕ ਵਾਰੀ ਫੇਰ ਸਾਨੂੰ ਮੋਟਰਵੇ ਚੜ੍ਹਨਾ ਪੈਣਾ, ਕਿਉਂਕਿ ਗਲਤ ਹੋ ਗਿਆ ਸਮਾੜੇ ਜਿਹਾ ਆਪਾਂ ਨੂੰ। ਹੁਣ ਉਤਰ ਕੇ ਫੇਰ ਚੜ੍ਹਨਾ ਪੈਣਾ ਸਾਨੂੰ। ਕੋਈ ਗੱਲ ਨਹੀਂ, ਇਦਾਂ ਕਰ ਲਾਂਗੇ ਦੁਬਾਰਾ, ਕੋਈ ਚੱਕਰ ਨਹੀਂ। ਤੁਸੀਂ ਗੱਲ ਕਰੋ ਗਿੱਲ ਸਾਹਿਬ, ਕਿਵੇਂ ਲੱਗਾ ਫਿਰ ਤੁਹਾਨੂੰ ਪਾਕਿਸਤਾਨ ਦਾ? ਬਹੁਤ ਵਧੀਆ, ਦੂਜੀ ਵਾਰੀ ਬਹੁਤ ਵਧੀਆ। ਮੈਂ ਗੁਜ਼ਾਰਿਸ਼ ਕਰੂੰਗਾ ਪਰਮਿੰਦਰ ਵੀਰ ਨੂੰ, ਤੇ ਮੇਰਾ ਫਿਰ ਨੰਬਰ ਆਈ ਜਾਣਾ। ਮੇਰੇ ਕੋਲ ਤਾਂ ਬਹੁਤ ਮਸਾਲਾ ਕਹਿਣ ਨੂੰ, ਕੁਝ ਥੋੜੇ ਬਹੁਤ ਅਣਮੁੱਲੇ ਸ਼ਬਦ ਪਰਮਿੰਦਰ ਵੀਰ ਨੇ ਪਰੋਸ ਕੇ ਕਹਿਣੇ ਆ। ਤੁਸੀਂ ਤੇ ਕਿਵੇਂ ਮਹਿਸੂਸ ਹੋ ਰਿਹਾ, ਕਿਵੇਂ ਲੱਗਾ? ਥੋੜੇ ਅੱਗੇ ਆ ਜਾਓ, ਆਵਾਜ਼ ਜ਼ਰਾ, ਕਿਉਂਕਿ ਬਹੁਤ ਵਧੀਆ ਜੀ, ਬਹੁਤ ਚੰਗਾ ਲੱਗ ਰਿਹਾ। ਤੇ ਮੈਂ ਤਾਂ ਸੁੱਖ ਨਾਲ ਪੋਸ਼ਾਕ ਵੀ ਆਪਣੇ ਭਰਾਵਾਂ ਦੀ ਪਾ ਕੇ ਆਇਆ। ਮੈਨੂੰ ਇਸ ਗੱਲ ਦਾ ਬਹੁਤ ਦਿਲੋਂ ਚਾਅ ਆ, ਤੇ ਬਹੁਤੇ ਮੇਰੇ ਮਿੱਤਰ ਵੈਸੇ ਜਾਣਦੇ ਆ। ਮੈਂ ਅਕਸਰ ਫੇਸਬੁੱਕ ਤੇ ਗੱਲ ਸ਼ੇਅਰ ਕਰਦਾ ਹੁਣਾ। ਪਹਿਲੀ ਦੀ ਗੱਲ ਹੈ ਵੀ ਮੇਰਾ ਪੂਰਾ ਨਾਮ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਆ। ਸਬੰਧ ਮੇਰਾ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਆ, ਜਨਮ ਮੇਰਾ ਮਾਲਪੁਰ ਦਾ। ਤੇ ਇਸ ਕਰਕੇ ਦੁਬਾਰਾ ਦੀ ਜਦੋਂ ਗੱਲ ਕਰਦੇ ਆ ਆਪਾਂ, ਤੇ ਨਾਲ ਜਿਹੜੇ ਮਿੱਤਰ ਆਏ, ਜਿਵੇਂ ਨਾਸਰ ਨੇ ਦੱਸਿਆ, ਅਸੀਂ ਸਾਰੇ ਨਿਊਜ਼ੀਲੈਂਡ ਰਹਿੰਦੇ ਆ ਜੀ, ਬੀਤੇ ਕਈ ਵਰ੍ਹਿਆਂ ਤੋਂ ਰਹਿੰਦੇ ਉੱਥੇ। ਔਰ ਲੇਕਿਨ ਇਹ ਆ ਵੀ ਸਾਡੀ ਰੂਹ ਪੰਜਾਬੀ ਆ, ਦਿਲ ਪੰਜਾਬੀ ਆ। ਦਿਲ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬ ਵਸਦਾ, ਚਾਹੇ ਲਹਿੰਦਾ ਪੰਜਾਬ, ਚਾਹੇ ਚੜ੍ਹਦਾ ਪੰਜਾਬ, ਤੇ ਚਾਹੇ ਪ੍ਰਦੇਸੀ ਪੰਜਾਬ, ਸਾਡੇ ਲਈ ਸਾਰਾ ਇੱਕੋ ਹੀ ਆ ਜੀ। ਔਰ ਅਸੀਂ ਇਹਨੂੰ ਧਰਮ ਦੀਆਂ ਵੰਡੀਆਂ ਦੇ ਵਿੱਚ ਜਾਂ ਸਰਹੱਦਾਂ ਦੀਆਂ ਵੰਡੀਆਂ ਦੇ ਵਿੱਚ ਪਾ ਕੇ ਨਹੀਂ ਦੇਖਦੇ। ਅਸੀਂ ਇਹਨੂੰ ਇੱਕ ਮੁਲਕ ਦੇ ਤੌਰ ਤੇ, ਇੱਕ ਖਿੱਤੇ ਦੇ ਤੌਰ ਤੇ ਹੀ ਦੇਖਦੇ ਹਾਂ। ਤੁਹਾਡੇ ਤੋਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਐਵੇਂ ਦੇਖੋਗੇ, ਤਾਂ ਕਿ ਅਸੀਂ ਹੋਰ ਪੋਜ਼ਿਟਿਵ, ਹੋਰ ਵਧੀਆ ਸੁੱਖ ਸੁਨੇਹਾ ਸਾਰੀ ਦੁਨੀਆ ਦੇ ਵਿੱਚ ਸਾਡਾ ਪਹੁੰਚ ਸਕੇ। ਇਹ ਬਹੁਤ ਲਾਜ਼ਮੀ ਆ, ਅੱਜ ਦੇ ਯੁੱਗ 'ਚ ਬਹੁਤ ਲਾਜ਼ਮੀ। ਤੁਸੀਂ ਵੀ ਪਹਿਲੀ ਦਫਾ ਆਏ ਹੋ? ਬਿਲਕੁਲ ਜੀ, ਬਿਲਕੁਲ। ਜਿਵੇਂ ਪਰਮਿੰਦਰ ਸਿੰਘ ਜੀ ਨੇ ਕਿਹਾ, ਉਸੇ ਤਰ੍ਹਾਂ ਉਨਾ ਹੀ ਚਾਅ ਮੈਨੂੰ ਹੈ ਜੀ। ਸੋ ਇਸ ਚਾਅ ਨੂੰ ਚਾਰ ਚੰਦ ਲਾਉਣ ਦੇ ਲਈ ਤੁਸੀਂ ਜਿਹੜੀ ਸਾਡੀ ਆਓ ਭਗਤ ਕੀਤੀ ਆ, ਉਸ ਦੇ ਲਈ ਅਸੀਂ ਬਹੁਤ ਤਾਬੇਦਾਰ ਹਾਂ ਜੀ। ਕਿਉਂਕਿ ਇਹ ਆਓ ਭਗਤ ਸਾਨੂੰ ਪੰਜਾਬ 'ਚ ਨਹੀਂ ਮਿਲਦੀ ਕਿ ਜਿਹੜੀ ਸਾਨੂੰ ਇੱਥੇ ਮਿਲੀ ਪਹਿਲੀ ਵਾਰ ਆਇਆ ਨੂੰ। ਸੋ ਬਹੁਤ ਚੰਗਾ ਲੱਗਾ ਜੀ। ਹਜੇ ਹੋਰ ਕਾਫੀ ਕੁਛ ਆ ਜਿਹੜਾ ਫੇਸਬੁੱਕ ਦੇ ਜ਼ਰੀਏ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜਾ ਮੋਟਰਵੇ ਅਸੀਂ ਉੱਥੋਂ ਚੜ੍ਹ ਕੇ ਆਏ ਆ, ਉਹਦੇ ਉੱਤੇ ਕੋਈ ਹੌਰਨ ਨਹੀਂ ਵੱਜਿਆ, ਕੋਈ ਮੱਝਾਂ ਗਾਵਾਂ ਨਹੀਂ ਘੁੰਮਦੀਆਂ। ਸੋ ਇਹ ਬੜੀ ਚੰਗੀ ਗੱਲ ਆ, ਜਿਹੜੀ ਕਿ ਅਸੀਂ ਕੋਈ ਬ੍ਰੇਕਡਾਊਨ ਨਹੀਂ ਸੀ, ਕੋਈ ਐਕਸੀਡੈਂਟ ਨਹੀਂ। ਬਿਲਕੁਲ। ਸੋ ਬਹੁਤ ਜਿਹੜਾ ਸਫ਼ਰ ਆ, ਆਨੰਦਮਈ ਸਫ਼ਰ ਜਿਹੜਾ ਅਸੀਂ ਕੀਤਾ। ਸੋ ਬਹੁਤ ਮਿਹਰਬਾਨੀ, ਬਹੁਤ ਚੰਗਾ ਲੱਗਾ। ਅੱਛਾ, ਆਪਣਾ ਪਰਮਿੰਦਰ ਜੀ, ਇਹਦਾ ਫਿਰ ਤੁਹਾਡੇ ਵੱਲ ਆਪਾਂ ਗੱਲ ਕਰਨੀ ਹੈ। ਹਾਂਜੀ ਹਾਂਜੀ ਜ਼ਰੂਰ ਜੀ। ਵੈਸੇ ਜਦੋਂ ਆਪਾਂ ਨਿਊਜ਼ੀਲੈਂਡ ਤੋਂ ਤੁਰਨ ਲੱਗੇ ਸਾਂ ਜੀ, ਤੇ ਕਿਵੇਂ ਕੋ ਦੂਜੇ ਯਾਰ ਦੋਸਤ ਜਾਂ ਘਰ ਵਾਲੇ ਮਨਾਂ ਨਹੀਂ ਕਿਦਾਂ ਪਾਕਿਸਤਾਨ ਜਾਣਾ? ਦੇਖੋ ਦੱਸਦਿਆਂ ਨੂੰ ਸੰਗ ਵੀ ਆਉਂਦੀ। ਵੈਸੇ ਬਹੁਤ ਲੋਕਾਂ ਨੇ ਰੋਕਿਆ, ਮਿੱਤਰ ਪਿਆਰਿਆਂ ਨੇ। ਚਲੋ ਆਪਣੀ ਜਗ੍ਹਾ ਸੱਚੇ ਆ, ਕਿਉਂਕਿ ਉਹਨਾਂ ਦੇ ਦਿਲ 'ਚ ਗੱਲ ਆਉਂਦੀ ਵਾਰ-ਵਾਰ ਕਿ ਜਿਹੜਾ ਮੀਡੀਆ ਨੇ ਹਾਈਪ ਬਣਾਈ ਹੋਈ ਐਵੇਂ ਕਿ ਦੇਖੋ ਜੀ ਉਹ ਜੰਗ ਹੋਣ ਲੱਗੀ ਜੀ, ਪਰ ਉਤਸ਼ਾਹ ਕਰਨ ਵਾਲੇ ਵੀ ਸੀ ਨਾ ਕਈ। ਤੇ ਜਿਹੜੇ ਮਿੱਤਰਾਂ ਨੇ ਉਤਸ਼ਾਹ ਬਣਾਇਆ, ਉਹਦੇ ਵਿੱਚ ਸਾਡੇ ਵੀਰ ਹਰਦੀਪ ਗਿੱਲ ਜਿਹੜੇ ਪਹਿਲਾਂ ਘੁੰਮ ਕੇ ਗਏ ਸੀ, ਹਾਂਜੀ, ਇਹਨਾਂ ਨੇ ਇਹ ਗੱਲ ਸਾਨੂੰ ਪੱਕੇ ਤੌਰ ਤੇ ਦੱਸੀ ਸਾਰੇ ਪਰਿਵਾਰ ਦੇ ਸਾਹਮਣੇ ਵੀ ਇਦਾਂ ਦੀ ਕੋਈ ਗੱਲ ਨਹੀਂ। ਸੋ ਤੁਸੀਂ ਆਪਾਂ ਚੱਲਦੇ ਹਾਂ ਵੀ ਫਰਕ ਇਹਨਾਂ ਵੀ ਉਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੱਕ ਜਾਣਾ। ਸੋ ਬੜੀ ਕਿਸਮਤ ਵਾਲੇ ਆ ਜੀ। ਪ੍ਰਦੇਸੀ ਪੰਜਾਬ ਤੋਂ ਪਹਿਲਾਂ ਅਸੀਂ ਫਲਾਈਟ ਲਈ ਆਪਣੇ ਪੰਜਾਬ ਦੀ ਦਿੱਲੀ ਤੋਂ ਪੰਜਾਬ ਆਏ, 3-4 ਦਿਨ ਉੱਥੇ ਗੁਜ਼ਾਰੇ, ਔਰ ਉੱਥੋਂ ਫਿਰ ਅਸੀਂ ਇੱਧਰ ਲਹਿੰਦੇ ਪੰਜਾਬ ਜਿਹੜਾ ਵਾਹਗਾ ਬਾਰਡਰ, ਅਟਾਰੀ ਵਾਹਗਾ ਬਾਰਡਰ ਜਿਹੜਾ, ਉਹਦੇ ਰਾਹੀਂ ਅਸੀਂ ਇੱਧਰ ਪਹੁੰਚੇ ਹਾਂ ਜੀ। ਅੱਜ ਪਹਿਲੇ ਦਿਨ ਹੈ ਜੀ। ਗੁਰੂ ਨਾਨਕ ਸਾਹਿਬ ਦੀ ਪਾਕ ਮੁਕੱਦਸ ਧਰਤੀ ਜਿਹੜੀ ਹਸਨ ਅਬਦਾਲ ਪੰਜਾ ਸਾਹਿਬ, ਉੱਥੇ ਅਸੀਂ ਜਾ ਰਹੇ ਜੀ। ਉਸ ਤੋਂ ਪਹਿਲਾਂ ਲਾਹੌਰ ਸਾਡਾ ਲੰਚ ਸੀ।
ਇੱਕ ਪੀੜੀ ਸੀ ਜਿਹਨੇ ਬੜਾ ਕੁਝ ਹੰਢਾਇਆ। ਜਿਵੇਂ ਮੈਂ ਜ਼ਿਕਰ ਕੀਤਾ, ਮੇਰੇ ਨਾਨਕੇ ਇਧਰੋਂ ਚੱਕ ਨੰਬਰ 8 ਸ਼ੇਖੂਪੁਰ ਤੋਂ ਉੱਠ ਕੇ ਗਏ ਸੀ। ਉਹ ਪਹਿਲੀ ਜਿਹੜੀ ਪੀੜੀ ਸੀ ਨਾ, ਉਹ ਜਿੰਨਾ ਦੁੱਖ ਨਹੀਂ ਝੱਲਿਆ, ਕਤਲੋ ਗਾਰਤ ਹੋਈ, ਬੜਾ ਕੁਝ ਤਬਾਹ ਹੋ ਗਿਆ, ਮਾਨਸਿਕ ਟੁੱਟ ਭੱਜ ਹੋਈ, ਉਹਨਾਂ ਨੂੰ ਉਹਦੇ ਵਿੱਚੋਂ ਨਿਕਲਣ ਲਈ ਵਰਿਆਂ ਬੱਧੀ ਲੱਗ ਗਿਆ। ਜਿਹੜੀ ਦੂਜੀ ਪੀੜੀ ਸੀ, ਉਹਨਾਂ ਨੇ ਝੱਕਦਿਆਂ ਨੇ ਗੱਲ ਨਹੀਂ ਕੀਤੀ ਵੀ ਪਹਿਲੀ ਪੀੜੀ ਦੇ ਜ਼ਖਮ ਹਰੇ ਨਾ ਹੋ ਜਾਣ, ਇਹਨਾਂ ਨੂੰ ਇਦਾਂ ਨਾ ਲੱਗੇ ਵੀ ਯਾਰ ਅਸੀਂ ਦੁਖੀ ਹੁੰਨੇ। ਉਹਨਾਂ ਨੇ ਮਾਂ-ਬਾਪ ਨੂੰ ਦੁਖੀ ਨਾ ਦੇਖਣ ਦੀ ਸੂਰਤ 'ਚ ਇਸ ਵਰਤਾਰੇ ਦੀ ਗੱਲ ਨਹੀਂ ਕੀਤੀ। ਜਿਹੜੀ ਹੁਣ ਸਾਡੀ ਤੀਜੀ ਪੀੜੀ ਆ, ਅਸੀਂ ਆ ਕੇ ਉਹ ਥਾਵਾਂ ਲੱਭਣੀਆਂ ਸ਼ੁਰੂ ਕੀਤੀਆਂ। ਨਾਨੀ ਮੇਰੀ ਨੇ, ਮਾਂ ਮੇਰੀ ਦੇ ਮੂੰਹ ਦੇ ਵਿੱਚ ਨਾ ਨਲਕਾ ਗੇੜ ਕੇ, ਉੱਤੇ ਜਿਹੜਾ ਹਾਤਾ ਸੀ ਛੱਤੀਓ ਗਲੀ ਦੇ ਵਿੱਚ ਜਥੇਦਾਰ ਹਾਕਮ ਸਿੰਘ ਦਾ, ਉਹਨੇ ਨਲਕਾ ਗੇੜ ਕੇ, ਪਾਣੀ ਬਹੁਤ ਸਵਾਦ ਸੀ ਬਾਹਰ ਦਾ ਸ਼ੇਖੂਪੁਰ ਦਾ, ਤੇ ਪਾਣੀ ਉਹਦੇ ਮੂੰਹ 'ਚ ਪਾਇਆ। ਮਹੀਨੇ ਦੀ ਸੀ ਮਾਂ ਮੇਰੀ ਸਿਰਫ ਉਦੋਂ, ਤੇ ਉਹ ਕਹਿੰਦੀ ਵੀ ਇਹ ਗੱਲ ਉਦੋਂ ਦੀ ਆ। ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਨਾਸਿਰ ਢਿੱਲੋਂ ਹੋਣਾ ਦਾ। ਤੇ ਬਹੁਤੀ ਵਾਰ ਨਾ ਸਾਡੇ ਮਿੱਤਰ ਇਹ ਸੋਚ ਲੈਂਦੇ ਵੀ ਸ਼ਾਇਦ ਪੰਜਾਬੀਅਤ ਜਿਹੜੀ ਆ ਕਿਸੇ ਇੱਕ ਧਰਮ ਦੇ ਨਾਲ, ਇੱਕ ਖਿੱਤੇ ਦੇ ਨਾਲ ਜੁੜੀ ਹੋਈ ਆ। ਇਹੋ ਜਿਹੀ ਕੋਈ ਗੱਲ ਨਹੀਂ। ਪੰਜਾਬੀਅਤ ਬਹੁਤ ਵੱਡੀ ਆ, ਬਹੁਤ ਵੱਡਾ ਘੇਰਾ ਪੰਜਾਬੀਅਤ ਆ। ਔਰ ਮਾਣ ਮਹਿਸੂਸ ਕਰੋ ਆਪਣੀ ਇਸ ਵਿਰਾਸਤ ਉੱਤੇ, ਆਪਣੀ ਇਸ ਲੈਗੇਸੀ ਉੱਤੇ। ਅਗਲੀ ਪੀੜ੍ਹੀ ਤੋਂ ਉਮੀਦ ਕਰਦੇ ਆ ਵੀ ਇਹਨੂੰ ਇੱਦਾਂ ਹੀ ਕਾਇਮ ਰੱਖਿਓ। ਦੇਖੋ ਜੀ, ਔਰ ਅਸੀਂ ਪਿਆਰ ਦਾ ਜਿਹੜਾ ਪੈਗਾਮ ਆ ਉਹ ਅਸੀਂ ਲੈ ਕੇ ਜਾਵਾਂਗੇ। ਅਸੀਂ ਕੁਝ ਰੰਗ ਇਦਾਂ ਦੇ ਵੀ ਪੇਸ਼ ਕਰਨੇ ਆ। ਦੇਖੋ ਸਾਜ਼ ਸਾਡੇ ਕੋਲ ਆ, ਅਸੀਂ ਸਾਜ਼ਾਂ ਦੇ ਨਾਲ ਪੂਰੀ ਸਾਜ਼ ਬਾਣੀ, ਅਸੀਂ ਸਾਜ਼ ਐਂਟਰਟੇਨਮੈਂਟ ਵੀ ਕਰਾਂਗੇ। ਮੈਂ ਗੁਜ਼ਾਰਿਸ਼ ਕਰੂੰਗਾ ਕਿ ਵੀਰ ਅਮਰੀਕ ਜੀ ਥੋੜਾ ਜਿਹਾ ਸਾਜ਼ ਆ ਜਿਹੜਾ ਤੁਹਾਡੇ ਹੱਥ ਵਿੱਚ ਹੈ, ਇਸ ਦਾ ਰੰਗ ਦਿਖਾ ਜਾਵੇ। ਚਲੋ ਜੀ, ਲਓ ਜੀ, ਗਾਣਾ ਲਾ ਦੋ ਡੀਜੇ ਹਾਊਸ। ਨਾਲ ਗਾਉਣਾ
ਗੱਲ ਥੋੜੀ ਹੋਰ ਦੱਸਣੀ ਚਾਹੁੰਦਾ। ਜਿਹੜੇ ਬਾਈ ਹੁਣੀ ਮੋਹਰੇ ਬੈਠੇ ਹਰਦੀਪ ਸਿੰਘ ਗਿੱਲ, ਉਹਨਾਂ ਦੇ ਲਾਗੇ ਇਸ ਗੀਤ ਦਾ ਅਸਲ ਗੀਤਕਾਰ ਜਿਹੜਾ ਬਾਪੂ ਦੇਵ ਤਰੀਕੇ ਵਾਲਾ, ਉਹਨੇ ਗੀਤ ਲਿਖਿਆ ਸੀ ਪਿੰਡ ਜਲਾਲ ਦੇ ਜੰਪਲ ਮੁਹੰਮਦ ਲਤੀਫ, ਜਿਹਨੂੰ ਪਿਆਰ ਨਾਲ ਕੁਲਦੀਪ ਮਾਣਕ ਕਹਿੰਦੇ ਲੋਕੀ। ਉਹਨਾਂ ਨੇ ਗੀਤ ਗਾਇਆ, ਹੀਰ ਦੀ ਕਲੀ ਕਰਕੇ ਮਸ਼ਹੂਰ ਹੋਇਆ ਇਹ। ਔਰ ਇਸ ਗੀਤ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਗੋਰਖਨਾਥ ਦੇ ਟਿੱਲੇ ਦੀ ਗੱਲ ਹੋਈ ਆ। ਔਰ ਗੋਰਖਨਾਥ ਦਾ ਟਿੱਲਾ ਨਾਸਰ ਢਿੱਲੋਂ ਉੱਥੋਂ ਲੰਘਣੇ ਆਪਾਂ ਚੁੱਕੇ ਆ, ਉੱਥੋਂ ਲੰਘਣੇ ਵੀ ਇੱਥੇ ਆ ਜੀ, ਉਹਨੂੰ ਲੰਘ ਕੇ ਆਏ ਢਿੱਲੋਂ ਸਾਹਿਬ ਕਹਿੰਦੇ। ਸੋ ਇਸ ਗੱਲ ਆਪਾਂ ਸਾਰਿਆਂ ਨੇ ਖਿਆਲ ਕਰਨਾ ਵੀ ਇਹ ਗਾਣੇ ਦੀ ਬੈਕਗ੍ਰਾਉਂਡ, ਇਹਦੀ ਜਿਹੜੀ ਰਹਿਤਲ ਆ, ਉਹ ਪੰਜਾਬ ਦੇ ਨਾਲ ਜੁੜੀ ਹੋਈ ਆ। ਪੂਰਬੀ ਤੇ ਪੱਛਮੀ ਪੰਜਾਬ ਨੂੰ ਅਲੱਗ-ਅਲੱਗ ਕਰਕੇ ਨਾ ਦੇਖੋ ਕਿਰਪਾ ਕਰਕੇ। ਆਪਣਾ ਸਾਜ ਅੱਗੇ ਥੋੜਾ ਜਿਹਾ ਕਰੋ ਸਕਰੀਨ ਦੇ ਯਾਰ, ਇਹਦੇ ਦਰਸ਼ਨ ਕਰਾ। ਇੱਕ ਗੱਲ ਇਹ ਅਸੀਂ ਸੌਰੀ ਚਾਹੁੰਦੇ ਆ, ਅਸੀਂ ਚੱਲੇ ਆ ਬਾਬੇ ਨਾਨਕ ਦੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ, ਪਰ ਰਾਹ ਦੇ ਵਿੱਚ ਹੀਰ ਦਾ ਕਿੱਸਾ ਛਿੜ ਪਿਆ ਜਾਂ ਕੁਛ ਹੋਰ ਪੰਜਾਬ ਦਾ ਰੰਗ ਆ। ਉਹ ਵੈਸੇ ਹੀ ਅਸੀਂ ਆਪਣਾ ਟਾਈਮ ਪਾਸ ਲਈ ਛੇੜ ਲਿਆ, ਜੋ ਸਾਡੀ ਰਿਲੀਜੀਅਸ ਪਲੇਸ ਤੇ ਚੱਲੇ ਆ। ਹੁਣ ਸਾਨੂੰ ਇੰਨੇ ਸ਼ਬਦ ਵੀ ਨਹੀਂ ਆਉਂਦੇ ਕਿ ਅਸੀਂ ਸਾਰੇ ਰਾਹ ਪੜ੍ਹਦੇ ਚੱਲੀਏ, ਸੋ ਇਸ ਦਾ ਮਾਈਂਡ ਨਹੀਂ ਕਰਨਾ ਹੈਗਾ, ਸਿਰਫ ਸਾਡਾ ਟਾਈਮ ਪਾਸ ਆ। ਥੋੜੀ ਦੇਰ ਬੰਦ ਵੀ ਕਰਨਾ ਵਾ। ਹਾਂਜੀ, ਅਜ਼ਾਨਾਂ ਦਾ ਟਾਈਮ ਆ, ਮਗਰਬ ਦੀ ਨਮਾਜ਼ ਅਜ਼ਾਨ ਦਾ। ਹਾਂਜੀ, ਥੋੜੀ ਦੇਰ ਆਪਾਂ ਬੰਦ ਕਰਦੇ ਆ, ਫਿਰ ਦੁਬਾਰਾ ਤੋਂ ਸ਼ੁਰੂ ਦੁਬਾਰਾ ਤੋਂ ਫਿਰ ਪੰਜਾ ਸਾਹਿਬ ਤੋਂ ਸਾਡੇ ਨਾਲ ਜੁੜੇ ਰਹੋ, ਫਿਰ ਪੰਜਾ ਸਾਹਿਬ ਤੋਂ ਫਿਰ ਲਾਈਵ ਹੋਵਾਂਗੇ। ਤੇ ਧੰਨਵਾਦ ਜੀ ਸਾਰਿਆਂ ਦਾ, ਸ਼ੁਕਰੀਆ ਜੀ, ਬੋਲਿਆ ਚੱਲਿਆ ਮਾਫ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।